ਇਨਸਾਨ ਤੇ ਨਾ ਮਾੜਾ ਵਕਤ ਆ ਜਾਵੇ ਤੇ ਬੜੇ ਬੜੇ ਸਾਥ ਛੱਡ ਜਾਂਦੇ ਨੇ, ਆਪਣੇ ਬੇਗਾਨੇ ਹਰ ਇੱਕ ਬੰਦਾ ਪਿੱਛੇ ਹੋ ਜਾਂਦਾ ਹੈ। ਇਵੇਂ ਨਾ ਤੁਹਾਨੂੰ ਇੱਕ ਗੱਲ ਸੁਣਾਨੀ ਆ, ਦੋ ਭਰਾ ਸੀ, ਸਕੇ ਭਰਾ ਸੀ, ਤੇ ਇੱਕ ਵਾਵਾ ਅਮੀਰ ਸੀ ਤੇ ਇੱਕ ਵਿਚਾਰਾ ਗਰੀਬ ਸੀ। ਜਿੰਨਾ ਹੀ ਉਹ ਅਮੀਰ ਸੀ ਓਨਾ ਹੀ ਉਹ ਗਰੀਬ ਸੀ ਨਾ। ਉਹਨੂੰ ਬੜੀਆਂ ਗੱਲਾਂ ਕਰਨੀਆਂ, ਤੂੰ ਕੁਛ ਨਹੀਂ ਕਰ ਸਕਦਾ, ਤੂੰ ਜ਼ਿੰਦਗੀ 'ਚ ਕੁਛ ਨਹੀਂ ਬਣ ਸਕਦਾ, ਐਵਰੀ ਟਾਈਮ ਉਹਨੂੰ ਤਾਨੇ ਮਾਰਨੇ। ਉਹ ਵਿਚਾਰਾ ਨਾ ਅੱਕ ਕੇ ਇੱਕ ਦਿਨ ਘਰੋਂ ਨਿਕਲ ਗਿਆ। ਉਹਨਾਂ ਦਾ ਲਾਨਤ ਭੇਜੋ ਇਹਨਾਂ ਤੇ, ਇਹਨਾਂ ਨੇ ਨਹੀਂ ਮੈਨੂੰ ਜੀਣ ਦੇਣਾ। ਜਦੋਂ ਘਰੇ ਨਿਕਲਦਾ ਨਾ ਤੇ ਜਾਂਦਾ ਦੂਰ ਦਰਾਜ਼ ਵੇਂਦਾ, ਇੱਕ ਜਗ੍ਹਾ ਤੇ ਨਾ ਮਕਾਨ ਪੈ ਰਿਹਾ ਹੁੰਦਾ, ਮਿਸਤਰੀ ਲੱਗੇ ਹੁੰਦੇ ਨੇ। ਉਹ ਖੜੋ ਕੇ ਵੇਖਣ ਲੱਗ ਪੈਂਦਾ। ਉਹ ਮਿਸਤਰੀ ਇਧਰੋਂ ਕੰਧ ਕਰਕੇ ਜਾਂਦੇ ਨੇ ਤੇ ਦੂਸਰੇ ਪਾਸੇ ਜਦੋਂ ਕੰਧ ਕਰਦੇ ਨੇ ਤੇ ਕੰਧ ਡਿੱਗ ਪੈਂਦੀ ਹੈ। ਜਦੋਂ ਉਧਰਲੀ ਕਰਕੇ ਇੱਧਰ ਆਂਦੇ, ਇੱਧਰਲੀ ਡਿੱਗ ਪੈਂਦੀ। ਉਹਨੂੰ ਖੜਾ ਵੇਖ ਰਿਹਾ ਨਾ, ਉਧਰੋਂ ਨਾ ਆ ਜਾਂਦਾ ਮਾਲਕ। ਮਾਲਕ ਕਹਿੰਦਾ, ਹਾਂ ਵੀ ਤੂੰ ਕੌਣ ਹੈ, ਇੱਥੇ ਕਿਉਂ ਖੜਾ ਹੈ? ਉਹ ਆਂਦਾ, ਜੀ ਮੈਂ ਤਾਂ ਜੋ ਵੀ ਆ, ਤੇ ਪਰ ਮੈਂ ਵੇਖ ਹੀ ਰਿਹਾ ਕਿ ਹੋ ਕੀ ਰਿਹਾ। ਤੇ ਉਹ ਮਾਲਕ ਉਹਨੂੰ ਕਹਿੰਦਾ ਕਿ ਤੂੰ ਕਿੱਥੇ ਚੱਲਣਾ? ਉਹ ਆਂਦਾ, ਜੀ ਬਸ ਮੈਂ ਨਾ ਕਿਸਮਤ ਅਜ਼ਮਾਨ ਨਿਕਲਿਆ ਕਿ ਮੇਰੀ ਕਿਸਮਤ ਕੀ ਏ। ਇੰਜ ਕਰਕੇ ਮੈਂ ਬਹੁਤ ਪਰੇਸ਼ਾਨ ਆ ਤੇ ਮੈਂ ਨਾ ਇਸ ਦੁਨੀਆ ਤੋਂ ਅੱਕ ਗਿਆ ਤੇ ਹੁਣ ਮੈਂ ਬਸ ਨਾ ਕਿਸਮਤ ਅਜ਼ਮਾਉਂਦਾ ਫਿਰਦਾ। ਹੁਣ ਉਹ ਮਾਲਕ ਉਹਨੂੰ ਕੀ ਕਹਿੰਦਾ ਕਿ ਚੱਲ ਤੂੰ ਕਿਸਮਤ ਅਜ਼ਮਾਨ ਤੇ ਚੱਲਣਾ ਹੈ ਤੇ ਸਾਡਾ ਵੀ ਕੋਈ ਸੋਲੂਸ਼ਨ ਕੱਢ ਲਈ, ਚੱਲਾ ਤਾਂ ਤੂੰ ਹੈਗਾ। ਜੇ ਕੋਈ ਗੱਲ ਤੈਨੂੰ ਲੱਭੇ ਤੇ ਸਾਨੂੰ ਵੀ ਦੱਸੀ ਕਿ ਸਾਡੀ ਕੰਧ ਕਿਉਂ ਨਹੀਂ ਖਲੋਂਦੀ ਪਈ। ਉਹ ਆਂਦਾ, ਜੀ ਠੀਕ ਹੋ ਗਿਆ। ਉਹ ਨਾਲ ਹੀ ਗੱਲ ਕਰਕੇ ਟੁਰ ਪੈਂਦਾ। ਅੱਗੇ ਜਾਂਦਾ ਉਹਨੇ ਨਾ ਦਰਿਆ ਅਬੂਰ ਕਰਨਾ ਹੁੰਦਾ, ਦਰਿਆ ਕ੍ਰਾਸ ਕਰਨਾ ਹੁੰਦਾ। ਉੱਥੇ ਉਹਨੇ ਕਛਵਾ ਮਿਲਦਾ। ਕਛਵਾ ਉਹਨੂੰ ਪੁੱਛਦਾ, ਹਾਂ ਵੀ ਕੌਣ ਤੇ ਕਿੱਧਰ? ਉਹ ਆਂਦਾ, ਯਾਰ ਕਿੱਧਰ ਜਾਣਾ, ਕਿਸਮਤ ਅਜ਼ਮਾਨਾ ਫਿਰਦਾ। ਉਹ ਆਂਦਾ, ਅੱਛਾ ਆ ਮੇਰਾ ਵੀ ਇੱਕ ਹੱਲ ਕੱਢ। ਕਹਿੰਦਾ, ਕੀ? ਕਹਿੰਦਾ, ਮੈਂ ਰਹਿਣਾ ਤਾਂ ਪਾਣੀ 'ਚ ਪਰ ਦਿਲ ਤੇ ਨਾ ਹਰ ਵਕਤ ਅੱਗ ਲੱਗੀ ਰਹਿੰਦੀ, ਮਤਲਬ ਅੰਦਰੋਂ ਦਿਲ ਸੜਦਾ, ਸਮਝ ਨਹੀਂ ਆਉਂਦੀ। ਉਹ ਆਂਦਾ, ਠੀਕ ਹੈ ਯਾਰ, ਜੇ ਮੈਨੂੰ ਕੋਈ ਸੋਲੂਸ਼ਨ ਲੱਭਿਆ ਮੈਂ ਤੈਨੂੰ ਵੀ ਦੱਸ ਦਿਆਂਗਾ। ਅੱਗੇ ਜਾਂਦਾ, ਜਦੋਂ ਦਰਿਆ ਕ੍ਰਾਸ ਕਰ ਲੈਂਦਾ, ਪਰਲੇ ਪਾਸੇ ਲੱਗੇ ਹੁੰਦੇ ਆ ਆਲੂ ਬੁਖਾਰੇ। ਇੱਕ ਆਲੂ ਬੁਖਾਰਾ ਤੋੜਦਾ, ਭੁੱਖ ਲੱਗੀ ਹੁੰਦੀ ਹੈ। ਜਦੋਂ ਉਹਨੂੰ ਖਾਂਦਾ ਹੈ ਨਾ ਤੇ ਉਹ ਕੜਵਾ ਹੁੰਦਾ, ਜਦਕਿ ਆਲੂ ਬੁਖਾਰਾ ਮਿੱਠਾ ਹੋਣਾ ਚਾਹੀਦਾ। ਉਹਨੂੰ ਬੜੀ ਕਾਵੜ ਚੜਦੀ ਉਸ ਬੂਟੇ ਤੇ ਕਿ ਹੈ ਆਲੂ ਬੁਖਾਰਾ, ਲੇਕਿਨ ਇਹ ਇੰਨਾ ਕੜਵਾ। ਉਹ ਨਾ ਉਹਦੇ ਅੱਜ ਕੋਈ ਚੀਜ਼ ਹੁੰਦੀ, ਉਹ ਕਹਿੰਦਾ ਮੈਨੂੰ ਅੱਜ ਵੱਢਾਂਗਾ ਬੂਟੇ ਨੂੰ, ਮੈਂ ਖਾ ਰਿਹਾ ਕੜਵਾ, ਕੋਈ ਹੋਰ ਖਾਏਗਾ ਤੇ ਮੈਂ ਇਹਨੂੰ ਰਹਿਣ ਨਹੀਂ ਦੇਣਾ। ਉਹ ਜਦੋਂ ਉਹਨੂੰ ਵੱਢਣ ਦੀ ਕੋਸ਼ਿਸ਼ ਕਰਦਾ ਨਾ ਤੇ ਬੂਟੇ 'ਚ ਆਵਾਜ਼ ਆਉਂਦੀ ਹੈ ਕਿ ਯਾਰ ਮੈਨੂੰ ਕਿਉਂ ਵੱਢ ਰਹੇ? ਤੂੰ ਮੈਨੂੰ ਇਹ ਦੱਸ, ਮੈਂ ਵੀ ਇਹ ਸੋਚਦਾ ਰਹਿਣਾ ਕਿ ਮੈਨੂੰ ਮਿੱਠਾ ਹੋਣਾ ਚਾਹੀਦਾ, ਮੈਂ ਕਿਉਂ ਕੜਵਾ? ਤੇ ਤੂੰ ਮੈਨੂੰ ਵੱਢ ਨਾ, ਮੇਰਾ ਕੋਈ ਹੱਲ ਕੱਢ। ਉਹ ਆਂਦਾ, ਚਲੋ ਤੇਰਾ ਵੀ ਕੋਈ ਹੱਲ ਕੱਢ ਦੇ। ਤੁਰ ਪੈਂਦਾ। ਆਗਾ ਨਾ ਦੂਰ ਉਹਨੂੰ ਇੱਕ ਝੌਂਪੜੀ ਨਜ਼ਰ ਆਉਂਦੀ ਹੈ। ਉਸ ਝੌਂਪੜੀ ਦੇ ਵਿੱਚ ਇੱਕ ਬੰਦਾ ਰਹਿੰਦਾ ਜਿਹੜਾ ਸਾਲ 'ਚ 6 ਮਹੀਨੇ ਸੌਂਦਾ ਹੈ ਤੇ 6 ਮਹੀਨੇ ਜਾਗਦਾ ਹੈ। ਹੁਣ ਉਹਦਾ ਉਹ ਦਿਨ ਚੱਲਦੇ ਪਏ ਸੀ ਜਦੋਂ ਸੁੱਤਾ ਹੁੰਦਾ ਹੈ। ਹੁਣ ਇਹ ਝੌਂਪੜੀ 'ਚ ਜਾਂਦਾ, ਜਦੋਂ ਜਾਂਦਾ ਤਾਂ ਉਹਦੀ ਅੱਖ ਖੁੱਲ ਜਾਂਦੀ। ਜ਼ਾਹਰੀ ਗੱਲ, ਇਹਦੇ ਪੈਰਾਂ ਦੀ ਆਹਟ ਜਾਂ ਇੱਕ ਇਨਸਾਨ ਕੋਲ ਜਾ ਕੇ ਬਹਿੰਦਾ ਤੇ ਪਤਾ ਲੱਗ ਜਾਂਦਾ। ਉਹ ਉੱਠ ਪੈਂਦਾ, ਉਹਨੂੰ ਪੁੱਛਦਾ, ਹਾਂ ਬਈ ਤੂੰ ਕੌਣ ਹੈ? ਮੈਨੂੰ ਸਾਰਾ ਦੱਸਦਾ ਹੈ ਕਿ ਇੰਝ ਇੰਝ ਕਰਕੇ ਮੈਂ ਬਹੁਤ ਗਰੀਬ ਬੰਦਾ ਤੇ ਮੈਨੂੰ ਨਾ ਦੁਨੀਆ ਵਾਲੇ ਜੀਣ ਨਹੀਂ ਦਿੰਦੇ, ਮੈਂ ਬਹੁਤ ਪਰੇਸ਼ਾਨ ਹਾਂ ਤੇ ਕਿਸਮਤ ਆਜ਼ਮਾਦਾ ਫਿਰਦਾ। ਉਹਨੂੰ ਕੋਈ ਬਜ਼ੁਰਗ ਸੀ, ਉਹਨੇ ਕਿਹਾ, ਠੀਕ ਹੈ ਤੂੰ ਜਾ, ਅੱਜ ਤੋਂ ਤੇਰੀ ਕਿਸਮਤ ਖੁੱਲ ਗਈ। ਉਹ ਆਂਦਾ, ਠੀਕ ਹੋ ਗਿਆ। ਉਹ ਆਂਦਾ, ਯਾਰ ਇੱਕ ਹੋਰ ਮਸਲਾ ਹੈ ਕਿ ਮੈਨੂੰ ਨਾ ਐਵੇਂ ਕਰਕੇ ਇੱਕ ਬੂਟਾ ਜਿਹੜਾ ਹੈਗਾ ਉਹ ਉਹਦੇ ਤੇ ਕੜਵਾ ਫਲ ਲੱਗਦਾ ਹੈ। ਇੱਕ ਬੰਦਾ ਹੈ ਉਹ ਦੀਵਾਰ ਮਤਲਬ ਕਰਦਾ ਤੇ ਗਿਰ ਜਾਂਦੀ ਹੈ, ਤੇ ਇੱਕ ਕਛੂਆ ਹੈ ਉਹ ਕਹਿੰਦਾ ਕਿ ਮੈਂ ਪਾਣੀ 'ਚ ਰਹਿ ਕੇ ਵੀ ਮਤਲਬ ਅੰਦਰੋਂ ਸੜਦਾ। ਉਹ ਆਂਦਾ, ਜਿਹੜਾ ਬੂਟਾ ਹੈ ਨਾ ਉਹਦੇ ਥੱਲੇ ਨਾ ਕੋਈ ਖਜ਼ਾਨਾ ਹੈ, ਤੇ ਉਸ ਬੂਟੇ ਨੂੰ ਜਾ ਕੇ ਕਹਿ ਕੇ ਉਹ ਖਜ਼ਾਨਾ ਕੱਢ ਦੇਵੇ ਆਪਦੇ ਥੱਲੋਂ ਤੇ ਉਹਦਾ ਫਲ ਮਿੱਠਾ ਹੋ ਜਾਏਗਾ। ਤੇ ਜਿਹੜਾ ਕਛੂਆ ਹੈ ਉਹਨੂੰ ਕਹਿ ਕੇ ਅੱਲਾਹ ਪਾਕ ਨੇ ਤੈਨੂੰ ਇੰਨੀ ਦਨਾਈ ਦਿੱਤੀ ਹੈ, ਇੰਨਾ ਮਤਲਬ ਤੇਰਾ ਜ਼ੇਨ ਹੈ ਤੇ ਤੂੰ ਇਹ ਲੋਕਾਂ 'ਚ ਵੰਡਣਾ